ਸਿੱਖਾਂ ਮੁੰਡਿਆਂ ਦੇ ਨਾਲ ਪੜ੍ਹਦੇ ਰਹੇ ਇੱਥੇ ਗੁਰਦੁਆਰੇ ਕੋਲ। ਉੱਥੇ ਉਹਨਾਂ ਗੱਡੇ ਖਿਲਾ ਰਹੇ ਨੇ। ਅੱਛਾ, ਆਪਾਂ ਆਪਣੇ ਢੱਗੇ ਜੋ ਕੇ ਗੱਡੇ ਖਿਲਾ। ਹਾਂ, ਗੱਡੇ ਖਿਲਾ। ਅੱਛਾ, ਜਿਹੜੀ ਚੀਜ਼ ਦੀ ਉਹਨਾਂ ਲੋੜ ਸੀ ਨਾ, ਬਿਸਤਰਾ, ਮੰਜੀ, ਕਣਕ, ਆਟਾ, ਦਾਣਾ, ਉਹ ਨਾ ਬਿਲਕੁਲ ਲਾਜ਼ਲ ਹੈ। ਪਿੰਡਾਂ ਨਾਲ ਲੱਗਣ ਦਿੱਤਾ ਸਾਰਾ ਕੁਝ। ਮੁਸਲਮਾਨ ਨਾਲ ਜਿਹੜੇ ਜਿਹੜੇ ਮੁਜਾਰਮ ਜੋ ਲੁਟਾਉਂਦੇ ਸਨ। ਅੱਛਾ, ਆਪ ਨਾਲ ਲਦਾਈ ਉਹਨਾਂ ਨੇ। ਉਹ ਲੁਟਾਉਂਦੇ। ਅੱਛਾ, ਹਾਂ, ਉਹ ਨਾ ਕਿਸੇ ਮਾੜੇ ਗਰੀਬ ਨੂੰ ਨਾ ਮਜ਼ਾਕ ਦਿੰਦੇ ਸਨ ਕਿਸੇ ਚੀਜ਼ ਭੈਣ ਹੋਣੀ। ਉਹਨਾਂ ਆਪਣਾ ਪਿੱਛੇ ਸੀ ਫਰਜ਼ ਰਾਜਾ ਨਹੀਂ, ਉਹਨਾਂ ਆਪਣਾ ਮਾੜੇ ਹੋਣੀ। ਉਹ ਜਿਹੜੇ ਸਨ ਜਿਹੜੀ ਸ਼ਾਇਦ ਤੁਹਾਨੂੰ ਲੋੜ ਹੈ ਨਹੀਂ, ਉਹ ਸਾਡੇ ਨਾਲ ਚੱਲੋ। ਅੱਛਾ। ਮੈਂ ਜਦੋਂ ਪਾਕਿਸਤਾਨ ਬਣਿਆ 15-16 ਸਾਲਾਂ ਦਾ ਹਾਂ। अस्सलाम वालेकुम जी, मैं ਤੁਹਾਡਾ ਵੀਰ ਮੁਹੰਮਦ ਤਨਵੀਰ ਤੁਸੀਂ ਸਾਡੇ ਨਾਲ ਜੁੜੇ ਮੇਰਾ ਪਿੰਡ ਮੇਰਾ ਪੰਜਾਬ ਚੈਨਲ ਦੇ। ਲੋ ਨਾਜ਼ਰੀਨ, ਮੈਂ ਪਹੁੰਚਿਆ ਇਸ ਟਾਈਮ ਪਿੰਡ ਬਾੜ, ਜ਼ਿਲ੍ਹਾ ਸ਼ੇਖੂਪੁਰਾ। ਤੇ ਇਸ ਪਿੰਡ ਦੇ ਵਸਨੀਕ ਬਜ਼ੁਰਗ ਸਾਨੂੰ ਮਿਲੇ ਨੇ ਜਿਹੜੇ ਵੰਡ 47 ਵਾਲੇ ਜਦੋਂ ਸਿੱਖ ਹਿੰਦੂ ਖੱਤਰੀ ਸਾਰੇ ਇੱਥੋਂ ਜੁੜ ਕੇ ਚੜ੍ਹਦੇ ਪੰਜਾਬ ਗਏ ਸਨ। ਚੜ੍ਹਦੇ ਪੰਜਾਬੋਂ ਮੁਸਲਮਾਨ ਜੁੜ ਕੇ ਇੱਧਰ ਆਏ ਸਨ। ਉਸ ਟਾਈਮ ਇਹਨਾਂ ਦੀ ਉਮਰ 15-16 ਸਾਲ ਸੀ। ਇਸ ਪਿੰਡ ਦੇ ਵਸਨੀਕ ਨੇ ਉਹਨਾਂ ਨਾਲ ਗੱਲਬਾਤ ਕਰਨੇ ਆ ਕਿਤੇ ਕਿਹੜੇ ਸਿੱਖ ਸਰਦਾਰ ਹਿੰਦੂ ਖੱਤਰੀ ਰਹਿੰਦੇ ਸਨ, ਫਿਰ ਆਪਾਂ ਚ ਕਿਵੇਂ ਦਾ ਮਿਲਣ ਵਰਤਨ ਸੀ, ਕਿਵੇਂ ਉਹ ਗਏ, ਉਹ ਸਾਰੀਆਂ ਵੰਡ 47 ਤੋਂ ਪਹਿਲਾਂ ਵਾਲੀਆਂ ਗੱਲਾਂ ਇਹਨਾਂ ਨਾਲ ਕਰਨੇ ਆ। ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮੀ ਕਰਿਆ ਕਰੋ। अस्सलाम वालेकुम बाबा जी, की ना अपना बुजुर्गो? मेरा नाम मोहम्मद हनीफ। तड़े बाजी दा की नाम? तड़े वाल साहब दा की नाम? नूर मोहम्मद। ਇਹਦੇ ਵਿੱਚ ਆ ਰਹੇ ਹਾਂ ਅਸੀਂ ਜੀ। ਬਿਲਕੁਲ ਸੋਹਣੇ ਤਰੀਕੇ ਨਾਲ। ਅੱਛਾ ਬਾਬਾ ਜੀ, ਆਪਣੀ ਜ਼ਾਤ ਕਿਹੜੀ? ਯਾਰ ਮਾਛੀ ਤੁਸੀਂ ਬਾਬਾ ਜੀ ਇਹ ਪਿੰਡ ਦੇ ਵਸਨੀਕ ਹੋ ਤੁਸੀਂ? ਹਾਂਜੀ। ਸ਼ੁਰੂ ਤੋਂ? ਹਾਂਜੀ। ਜਦੋਂ ਵੰਡ ਹੋਈ 47 ਦੀ, ਹਾਂਜੀ, ਗਦਰ ਮਚਿਆ, ਉਦੋਂ ਤੁਸੀਂ ਕਿੱਡੇ ਕੁ ਭਲਾ? ਮੈਨੂੰ ਸਾਰੀ ਸਮਝ ਜੇ ਤੁਸੀਂ ਗੱਲ ਪੁੱਛੋ। 15-16 ਸਾਲ ਦੇ ਐਸੋ? ਹਾਂਜੀ। ਅੱਛਾ, ਐਸੋ ਤੋਂ ਬਾਬਾ ਜੀ ਪਿੰਡ ਦੀਆਂ ਪੱਤੀਆਂ ਕਿੰਨੀਆਂ ਹੁੰਦੀਆਂ ਉਦੋਂ? ਪੱਸੀਆਂ ਪੁੱਛੋ ਨਾ, ਮੇਰੇ ਕੋਲ ਪੁੱਛੋ, ਮੇਰਾ ਨਾਮ ਪੁੱਛੋ। ਨੰਬਰਦਾਰ ਕਿੰਨੇ ਸੀ ਉਦੋਂ? ਹੈ ਨੰਬਰਦਾਰ ਇੱਕ। ਕਿਹੜਾ ਸੀ ਨੰਬਰਦਾਰ? ਨੰਬਰਦਾਰ ਸੀ ਸੁੰਦਰ, ਉਹਦਾ ਨਾਮ ਸੀ ਸੁੰਦਰ ਸਿੰਘ। ਹਾਂ। ਅੱਛਾ। ਪੁੱਤਰ ਉਹਨਾਂ ਦੀ ਜਾਇਰ ਦੋ ਪੁੱਤਰ ਸਨ, ਇੱਕ ਨਾ ਬੂਟਾ ਸੀ, ਇੱਕ ਨਾ ਜਾਇਰ ਸੀ। ਇੱਕ ਨੇ ਜੈਲ ਸਿੰਘ ਸੀ, ਇੱਕ ਨੇ ਬੂਟਾ ਸਿੰਘ। ਹਾਂਜੀ। ਤੇ ਉਹ ਮਾਮਲਾ ਜਿਹੜਾ ਮੁੰਡਾ ਸੀ ਨਾ ਜਾਇਰ, ਉਹ ਆਪ ਡੇਰਾ ਆਇਆ ਸੀ, ਉਹ ਲੈਂਦਾ ਸੀ ਮਾਮਲਾ। ਅੱਛਾ। ਤੇ ਬਾਬਾ ਜੀ ਹੁਣ ਪਿੰਡ ਦੇ ਸਿੱਖ ਕਿੰਨੇ ਕੁ ਸਨ ਘਰ ਤਕਰੀਬਨ? ਘਰ ਪੂਰੀ ਹੈ ਘਰ ਪੂਰੇ ਸਾਨੇ ਦੇ ਆਮ ਨਹੀਂ। ਨੰਬਰਦਾਰ ਉਹ ਸੀ ਤੇ ਇਹਦਾ ਮਤਲਬ ਘਰ ਜ਼ਿਆਦਾ ਮੁਸਲਮਾਨਾਂ ਨਾਲੋਂ ਜ਼ਿਆਦਾ ਹੋਣ ਤਾਂ ਹੀ ਨੰਬਰਦਾਰੀ ਉਹਨਾਂ ਕੋਲ ਸੀ। ਹਾਂਜੀ। ਤੇ ਬਾਬਾ ਜੀ ਗੁਰਦੁਆਰਾ ਆਇਆ ਸੀ ਉਦੋਂ? ਆ ਗੁਰਦੁਆਰਾ ਆਈ ਸੀ ਅੱਜ ਇੱਥੇ। ਸਕੂਲ ਬਣ ਗਿਆ? ਮੇਰੇ ਸੁਣੋ ਕੇ ਲਗਾ ਹਾਂਜੀ। ਉਹਨਾਂ ਪਾਕ ਸਿੰਘ ਨੇ ਜੀ ਕਿਹਾ ਜੀ ਗੁਰਦੁਆਰਾ ਜਿਹੜਾ ਨਾ ਇਹ ਉਹਨਾਂ ਦਾ ਠੀਕ ਠਾਕ ਸੀ। ਅੱਛਾ। ਉਹਨਾਂ ਆਦੇ ਵਿੱਚ ਕੱਲ ਕਰਾ ਕੇ ਨਾ ਇਹ ਵਿੱਚ ਸਕੂਲ ਬੱਚਿਆਂ ਦਾ ਮਨਜ਼ੂਰ ਕਰਾਇਆ। ਅੱਛਾ। ਉਹ ਅਸੀਂ ਪੜ੍ਹਦੇ ਹੁੰਦੇ ਸਾਂ। ਅੱਛਾ। ਤੇ ਉਹ ਆਪਣਾ ਉਹ ਵੀ ਖਤਮ ਦਵਾਉਂਦੇ ਸਨ, ਅਸੀਂ ਸਾਨੂੰ ਸਾਰੀ ਸਮਝ। ਅੱਛਾ। ਤੇ ਉਹ ਉਹਨਾਂ ਦਾ ਭਾਗ ਸਿੰਘ ਜਿਹੜਾ ਉਹਦੇ ਪੁੱਤਰਾਂ ਦਾ ਵੀ ਨਾਮ ਦਾ ਪਤਾ ਹੈ, ਘਰ ਦਾ ਵੀ ਮੈਨੂੰ ਪਤਾ ਹੈ। ਉਹ ਜਿਹੜਾ ਜੇ ਖਲੋਤਾ ਹੁਣ ਜੀ ਆਹੋ ਜਿਹਦੇ ਵਿੱਚ ਫੜਾਂ ਰਹਿੰਦੇ ਨੇ ਖਾਨ। ਤੁਸੀਂ ਕਦੇ ਉਦੋਂ ਵਕਤ ਆ ਦੇਖਣਾ, ਹੁਣ ਤਾਂ ਕੁਲੀਆਂ ਬਣੀਆਂ ਫਿਰ ਹੁਣ ਕੋਈ ਮਕਾਨ ਤਾਂ ਨਹੀਂ ਨਾ। ਹਾਂਜੀ ਹਾਂਜੀ, ਹੁਣ ਬਸ ਆਖਰੀ ਸਮਾਂ ਤੇ ਨੇ ਉਹ। ਹਾਂ। ਤੇ ਅੱਛਾ, ਭਾਲ ਸਿੰਘ ਦਾ ਉਹ ਘਰ ਹੈ? ਹਾਂਜੀ। ਭਾਲ ਸਿੰਘ ਕਿੰਨੇ ਭਰਾ ਸਨ? ਭਰਾ ਇੱਕ ਹੀ ਸੀ। ਅੱਛਾ। ਉਹਦੀ ਬਰਦਾਸ਼ਤ ਜਿਹੜੀ ਸੀ, ਇੱਕ ਫੌਜਾ ਸਿੰਘ ਸੀ, ਪਰ ਉਹਦਾ ਘਰ ਸੀ ਉਹ ਸੇ ਦੋ ਉਹਨਾਂ ਦੀਆਂ ਪਰਸੀਆਂ ਹਨ। ਅੱਛਾ। ਅਸੀਂ ਜ਼ਮੀਨ ਦੀ ਜੱਦੀ ਕਹਿੰਦੀ ਸੀ ਕਿ ਮਜ਼ਾਰੇ ਮਜੂਰੇ ਬੰਦੇ ਸਨ, ਆਪ ਨਹੀਂ ਸਨ ਬੰਦੇ। ਅੱਛਾ, ਮਜ਼ਾਰੇ ਮੁਸਲਮਾਨ ਸਨ ਕਿ ਸਿੱਖ ਸਨ? ਨਹੀਂ, ਸਿੱਖ ਸਨ, ਮਜਬੀ ਸਨ, ਮਜਬੀ ਸਿੱਖ ਸਨ। ਆਹ। ਅੱਛਾ ਅੱਛਾ। ਤੇ ਉਹਦੇ ਭਾਲ ਸਿੰਘ ਦੇ ਮੁੰਡੇ ਕਿੰਨੇ ਸਨ? 4। ਕੀ ਨਾਂ ਸੀ ਉਹਨਾਂ ਦੇ? ਇੱਕ ਨਾ ਵੱਡੇ ਨਾ ਹਰ ਸਿੰਘ, ਅੱਛਾ। ਇੱਕ ਨਾ ਪ੍ਰਤਾਪ ਸਿੰਘ, ਇੱਕ ਨਾ ਰਤਨ ਸਿੰਘ, ਅੱਛਾ। ਤੇ ਇੱਕ ਦਾ ਨਾਮ ਮੇਰਾ ਖਿਆਲ ਗੁਰਦੇਵ ਸਿੰਘ ਸੀ। ਅੱਛਾ। ਤੇ ਬਾਬਾ ਇਹਨਾਂ ਦੇ ਘਰ ਪੱਕਾ ਸੀ ਕਿ ਹੋਰਾਂ ਸਿੱਖਾਂ ਦੇ ਪੱਕੇ ਆ ਸਨ? ਨਹੀਂ, ਮੁਸਲਮਾਨ ਦਾ ਪੱਕਾ ਕੋਈ। ਸਿੱਖਾਂ ਦੇ ਪੱਕੇ, ਸਾਰੇ ਸਿੱਖਾਂ ਦੇ ਪੱਕੇ ਸਨ? ਸਾਰੇ ਸਿੱਖਾਂ। ਸੌਖੇ ਸਨ ਸਾਰੇ ਸਿੱਖ? ਆਹੋ ਸੌਖੇ। ਭਾਵੇਂ ਭਾਂਡੇ ਵਾਲੇ ਸਨ ਕਿ ਵਿੱਚ? ਬੜੀ ਪੋਈ ਉਹਨਾਂ ਦੀ ਬੜੀ ਸੀ। ਅੱਛਾ। ਮੁਸਲਮਾਨ ਆ ਬੰਦਾ ਰੱਖਿਆ ਹੈ, ਇਹ ਪਿੱਛੋਂ ਇਹ ਵੀ ਉਹਨਾਂ ਦੀ ਭਰਾ ਰੱਖਦੇ ਹਨ। ਸਮਝਿਆ ਮੁਰਾਦ ਕੀ? ਤੇ ਇਹ ਫਿਰ ਇਹਨਾਂ ਦਾ ਜਿਹੜਾ ਪਰਦਾਦਾ ਸੀ ਮੁਸਲਮਾਨ ਹੋ ਗਿਆ। ਅੱਛਾ। ਇਹਨਾਂ ਦੀ ਮਾਲਕੀ ਹੈ, ਮੁਸਲਮਾਨ ਹੋ ਗਏ। ਜਾਂ ਉਹਨਾਂ ਦੀ ਮਾਲਕੀ ਹੋਰ ਦੂਜੇ ਕਿਸੇ ਬੰਦੇ ਦੀ ਮਾਲਕੀ ਸੀ ਕੋਈ ਨਹੀਂ। ਅੱਛਾ। ਸਹੀ ਮਾਲਕ ਜਿਹੜੇ ਵੰਡ ਤੋਂ ਪਹਿਲਾਂ ਸਿੱਖ ਸਨ ਪਿੰਡ ਦੇ? ਅੱਛਾ ਜੀ। ਅੱਛਾ ਬਾਬਾ, ਪਿੰਡ ਲਾਗਰ ਦੇ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ? ਲਾਗਰ ਬਾਹਰ ਦੇ ਨਾਲ ਪਿੰਡ ਲਾਗਰ ਮੱਕੀਆਂ। ਅੱਛਾ। ਮੱਕੀ ਸ਼ਾਬਾਂ ਵਾਲੀ ਪੁਰਾਣੀ ਮੱਕੀ, ਚਿੰਦਾ ਪੁਰਾਣਾ ਚਿੰਦਾ। ਅੱਛਾ। ਯਾਤਰੀਆਂ। ਹਾਂ, ਸਿੱਖਾਂ ਵਾਲੇ ਯਾਤਰੀ। ਹਾਂਜੀ। ਮੁਸਲਮਾਨ 2 ਯਾਤਰੀ ਹਨ। ਹਾਂਜੀ। ਅੱਛਾ ਅੱਛਾ, ਸਹੀ ਹੈ ਸਹੀ। ਤੇ ਬਾਬਾ ਜੀ ਪਿੰਡ ਦੇ ਵਿੱਚ ਮਸਜਿਦ ਵੀ ਉਦੋਂ ਹੈ ਸੀ 47 ਟਾਈਮ? ਕੀ ਮਸੀਤ? ਮਸੀਤਾਂ ਹੀ ਸਨ। ਅੱਜ ਇੱਥੇ ਮਸੀਤ ਹੋ ਗਈ ਕਿ ਜਨ ਬੈਠੀ ਇੱਥੇ। ਹਾਂ। ਇਹਨਾਂ ਦੇ ਮਕਾਨਾਂ ਕੋਲ ਮਸੀਤ ਦੇਖੀ ਜੇ, ਉੱਥੇ ਇਹਨਾਂ ਦਾ ਟੱਪ ਹੁੰਦਾ ਸੀ। ਅੱਛਾ। ਇਹਨਾਂ ਪਾਕ ਸਿੰਘ ਦਾ ਮਸੀਤ ਉਦੋਂ ਕੋਈ ਨਹੀਂ ਸੀ।
ਅੱਛਾ ਉਦੋਂ ਜੇ ਸਿੱਖ ਨੇ ਤਾਂ ਸਿਰਫ ਗੁਰਦੁਆਰਾ ਸੀ, ਮਸਜਿਦ ਨਹੀਂ ਸੀ ਹੈ, ਨਾ ਨਾ ਬਣਾਉਣ ਨਹੀਂ ਦਿੰਦੇ। ਮਸਜਿਦ ਸੀ ਰਵਾ ਨਹੀਂ ਨਹੀਂ ਉਹਨਾਂ ਦਾ ਕੋਈ ਇਹ ਗੱਲ ਨਹੀਂ। ਅੱਛਾ ਅੱਛਾ ਇੱਕੋ ਮਸਜਿਦ ਸੀ ਜਿਹੜੀ ਆ ਇਹ ਸਾਈਡ ਤੇ ਅੱਛਾ ਅੱਛਾ ਹੁਣ ਬਣ ਗਈਆਂ ਤਰਾਈ ਕੋ ਪਰ ਟਿੱਬੇ से बनी है, एक ही बनी है ਹਾਂ ਤੇ ਇੱਕ ਆਰੀਆ ਮਸਜਿਦ ਹੈ ਨਾ ਹਾਂ ਹਾਂ ਇਹ ਤੁਹਾਡੀ ਕਾਂਡਲ ਅੱਛਾ। ਇਹ ਪਹਿਲੀ ਇਹ ਕੋਈ ਮਸਜਿਦ ਹੈ। ਅੱਛਾ ਬਾਬਾ ਹੋਰ ਕੋਈ ਸਿੱਖਾਂ ਦਾ ਨਾਮ ਦੇ ਨੇ ਇਹਨਾਂ ਤੋਂ ਇਲਾਵਾ ਹੋਰ ਜਿਹੜੇ ਘਰ ਸੰਸਕੇ ਸਿੱਖ ਦਾ? ਆਰਾਮ ਤੇ ਬਾਬਾ ਤੁਹਾਡੇ ਬੇਲੀ ਕਿਹੜੇ ਕਿਹੜੇ ਸੀ ਸਿੱਖਾਂ ਚੋਂ? ਬੇਲੀ ਹਾਂ ਬੇਲੀ ਕੋਈ ਨਹੀਂ ਜਾਣਾ ਨਹੀਂ ਮਤਲਬ ਕਿ ਜਿਹਦੇ ਨਾਲ ਕੋਈ ਤੁਹਾਡੇ ਸਲੂਕ ਪ੍ਰੀ ਸੀ। ਕਹਾਣੀ ਇੱਕ ਬੰਦਾ 16 ਸਾਲ ਉਦੋਂ ਹੋਏਗਾ ਸੀ। ਬਸ ਉਹ ਤੁਹਾਨੂੰ ਦੱਸਿਆ ਨੇ ਵੀ ਉਹ ਮੁੰਡੇ ਲੜ ਕੇ ਹੀ ਪੜਦੇ ਸਾਂ, ਹੁਣ ਨਾਮ ਮੈਨੂੰ ਉਹਨਾਂ ਦੇ ਕੋਈ ਨਹੀਂ ਬਾਬਾ ਇੱਕ ਦਾ ਨਾਂ ਯਾਦ ਹੋ ਇੱਕ ਮੁੰਡੇ ਦਾ ਉਹਦਾ ਪਾਲ ਸਿੰਘ ਦਾ ਪੋਤਾ ਉਹਦਾ ਨਾਂ ਹਰਨਾਮ ਸੀ। ਉਹ ਤੁਹਾਡੇ ਨਾਲ ਪੜਦਾ ਸੀ, ਹਾਂਜੀ ਹਰਨਾਮ ਸਿੰਘ ਹੈ। ਹਾਂਜੀ ਬਾਬਾ ਇਹ ਕੌਣ ਸਨ, ਵਿਰਕ ਸਨ? ਨਹੀਂ ਨਹੀਂ ਉਹ ਤੇ ਸਿੱਖ ਸਨ, ਉਹ ਤੇ ਨਹੀਂ ਨਾ ਬਿਲਕੁਲ ਬਾਬਾ ਸਿੱਖਾਂ ਵਿੱਚ ਜ਼ਾਤਾਂ ਹੁੰਦੀਆਂ ਜਿਵੇਂ ਸਾਡੀਆਂ ਜ਼ਾਤਾਂ ਨਾ ਮੁਸਲਮਾਨ, ਇਹ ਨਹੀਂ ਇਹ ਨਹੀਂ ਤੁਹਾਨੂੰ ਪਤਾ। ਅੱਛਾ ਜੀ। ਬਾਬਾ ਮੁਸਲਮਾਨਾਂ ਦੀ ਜ਼ਾਤਾਂ ਕਿਹੜੀ ਕਿਹੜੀਆਂ ਸਨ? ਮੁਸਲਮਾਨ ਜੱਤਾਂ ਬਥੇਰੀਆਂ ਹਨ। ਪਿੰਡ ਦੇ ਵਿੱਚ ਜਿਹੜੇ ਨੇ ਮੋਚੀ ਵੀ ਹੈ ਸਨ, ਹਾਂਜੀ। ਤੇਲੀ ਹੈ ਸਨ। ਹਾਂਜੀ ਅੱਛਾ ਅੱਛਾ ਇਹਨਾਂ ਦੇ ਦੋ ਘਰ ਸਨ, ਹਾਂ। ਇਹਨਾਂ ਦੇ ਬਾਵਾ ਘਰ ਸਨ। ਅੱਛਾ ਅੱਛਾ ਬਾਬਾ ਖੋਈਆਂ ਛੁਈਆਂ ਵੀ ਬਾਬਾ ਪਿੰਡ ਚ? ਖੁਈਆਂ ਦੋ ਦੇਹਾਂ ਵੀ ਲੱਗੀਆਂ ਨੇ। ਹਾਂ ਇੱਕ ਕੋਈ ਇੱਥੇ ਜਿਹੜੇ ਹਨ ਮਰਜੂਈ ਉਹਨਾਂ ਦੀ ਆਪਣੀ ਵੱਖਰੀ ਸੀ। ਅੱਛਾ ਇੱਕ ਥਰਕਾਣਾ ਦੀ ਵੱਖਰੀ ਸੀ। ਤਰਖਾਨ ਕੌਣ ਸਨ, ਮੁਸਲਮਾਨ? ਨਹੀਂ ਸਿੱਖ ਸਨ ਉਹ ਵੀ। ਅੱਛਾ ਸਿੱਖ ਸਨ ਵੇ ਤਰਖਾਨ, ਉਹਨਾਂ ਦਾ ਨਾਂ ਕੀ ਸਨ? ਉਹਨਾਂ ਦਾ ਨਾਂ ਇੱਕ ਨਾਂ ਸੀ ਗੱਲਾਂ ਪੁਰਾਣੀਆਂ ਹੋ ਗਈਆਂ। ਬਸਨ, ਇੱਕ ਨਾਂ ਉਹ ਨਾਮ ਮੈਨੂੰ ਭੁੱਲੇ ਜਾਵੇ ਮੈਂ ਤੁਹਾਨੂੰ ਅੱਛਾ ਬਾਬਾ, ਇੱਕ ਨਾਂ ਨੰਦੂ ਸੀ। ਨੰਦੂ ਨੰਦੂ ਸਨ। ਇਹ ਤਰਖਾਨ ਸਨ, ਇਹ ਲੱਕੜੀ ਦਾ ਕੰਮ ਕਰਦੇ ਸਨ। ਲੱਕੜੀ ਜਾਓ ਇਹਨਾਂ ਦੇ ਕੋੜ ਜਿਹੜੇ ਉਹਨਾਂ ਮਜਬੀ ਸਨ ਨਾ, ਹਾਂ ਉਹ ਪਹਿਲੀ ਵਾਰ ਦੇ ਉਹਨਾਂ ਦੇ ਅੱਲਾ ਪੰਜਾਰੀਆਂ ਬਣਾਉਂਦੇ। ਅੱਛਾ ਬਾਬਾ ਪਿੰਡ ਦੇ ਵਿੱਚ ਆਪਾਂ ਜੇ ਲੜਾਈ ਹੋਈ ਸੀ ਕਦੀ ਸਿੱਖਾਂ ਦੀ ਮੁਸਲਮਾਨਾਂ ਦੇ ਆਪਸ ਵਿੱਚ, ਹੋਈ। ਕਿਹੜੀ ਵਜ੍ਹਾ ਤੋਂ? ਉਹੀ ਇਹਨਾਂ ਦਾ ਇੱਧਰ ਬੱਗੀਪੁਰ ਸੀ ਜਾਂ ਸਜਿੰਦਾ ਪਿੰਡ ਦੀ ਪੋਏ ਅੱਛਾ ਉੱਥੇ ਵੀ ਇਹਨਾਂ ਨੇ ਪੈਲੀ ਹੈ। ਹੂੰ ਉੱਥੇ ਛੋਲਿਆਂ ਦਾ ਸੀ ਕਾਫੀ ਛੋਲੇ ਨਹੀਂ ਚਿੱਟੇ ਦੇ, ਹੂੰ ਉੱਥੇ ਉਹਨਾਂ ਦਾ ਪੁੰਨੂ ਲੱਗਾ ਹੋਈ ਜਾਈ, ਉੱਥੇ ਨਾਲ ਲੜਾਈ ਹੋਈ। ਅੱਛਾ ਇਹ ਸਿਰਫ ਇਹ ਘਰ ਸੀ, ਇਹਦੇ ਪੁੱਤਰ ਸੀ, ਉਹ ਜਿਹੜਾ ਸਾਰਾ ਪਿੰਡ ਉਹ ਇੱਕ ਪਾਸੇ ਸੀ। ਅੱਛਾ ਤੇ ਫਿਰ ਇਹਨਾਂ ਕੋਲ ਇੱਕ ਬੰਦਾ ਵੀ ਜਾਸਲ ਦਾ ਮਰ ਗਿਆ ਸੀ, ਉਹ ਮਦਰਦੀ ਇਹਨਾਂ ਨਾਲ ਆਇਆ ਸੀ ਜਿਹੜੇ ਪਿੰਡ ਦੇ ਸਨ ਨਾ, ਹੂੰ ਉਹ ਬੰਦਾ ਮਰ ਗਿਆ। ਨਹੀਂ ਜਿਹੜਾ ਮਰਿਆ ਸੀ ਮੁਸਲਮਾਨ ਵਾਲਾ ਮਰਿਆ ਕਿ ਸਿੱਖਾਂ ਸਿੱਖਾਂ ਦਾ? ਦਾ ਮਰਿਆ। ਸਿੱਖਾਂ ਦਾ। ਹਾਂ, ਇਹਦਾ ਪੁੱਤਰ ਜਿਹੜਾ ਨਾ ਹੂੰ ਹਰ ਸਿੰਘ ਸੀ, ਹੂੰ ਉਹ ਵੀ ਬੰਦੂਕ ਲੈ ਖੜਾ ਸੀ। ਹੂੰ ਉਹ ਜਿਹੜਾ ਸਿੱਖਾਂ ਦਾ ਜਾਸਲ ਦਾ ਆਇਆ ਸੀ ਨਾ, ਹੂੰ ਉਹ ਸਾਰੇ ਪਿੰਡ ਦੇ ਨਾਲ ਸੀ, ਅੱਛਾ ਇਹ ਵੱਖਰੇ ਸਨ। ਹੂੰ ਹੂੰ ਉਹ ਖੜਾ ਸੀ ਤੇ ਬਸ ਸੁਣੀ ਤੁਹਾਨੂੰ ਗੱਲ ਸੁਣਾਉਣ ਲੱਗਾ, ਮੈਂ ਉੱਥੇ ਨਹੀਂ ਤਾਂ ਇਹ ਸੁਣੀ ਰਹਿਣ ਦੋ ਫਿਰ ਬਸ ਠੀਕ ਹੈ। ਆਹੋ। ਬਾਬਾ ਜੀ ਉਂਝ ਦੱਸੋ ਕਿ ਵਰਤੋਂ ਭੱਜ ਕਿਵੇਂ ਦੀ ਸਿੱਖਾਂ ਨਾਲ ਤੁਹਾਡੀ, ਮੁਸਲਮਾਨਾਂ ਦੀ ਸਿੱਖਾਂ ਦੀ? ਠੀਕ ਤਾਂ ਵੀ ਨਹੀਂ ਤਾਂ ਕੋਈ ਐਸੀ ਉਹ ਸ਼ਾਦੀਆਂ ਵਿਆਹਾਂ ਤੇ ਜਾਂ ਤੱਕ ਹੈ ਸੀ ਸੁੱਕੀ ਭਾਜੀ ਦਾ ਹੀ ਬੋਲਾਂ ਦੀਆਂ? ਹਾਂ ਉਹ ਨਾ ਕਿਸੇ ਮਾੜੇ ਗਰੀਬ ਨੂੰ ਨਾ ਹੂੰ ਮਜ਼ਾਕ ਦਿੰਦੇ ਸਨ, ਕਿਸੇ ਧੀ ਭੈਣ ਹੋਣੀ ਹੂੰ ਉਹਨਾਂ ਆਪਣਾ ਪਿੱਛੇ ਤੇ ਫਰਜ਼ ਰਾਜਾ ਨਹੀਂ, ਉਹਨਾਂ ਆਪਣਾ ਮਾੜੇ ਹੂੰ ਉਹ ਜਿਹਦੇ ਸਾਲ ਆਉਂਦੇ ਜਿਹੜੀ ਸ਼ਾਇਦ ਤੁਹਾਨੂੰ ਲੋੜ ਹੈ ਲੈ ਆਓ, ਸਾਡੇ ਨਾਲ ਚੱਲੋ, ਬੱਚੀ ਨੂੰ ਉਠਾਓ। ਅੱਛਾ ਅੱਛਾ ਤੇ ਬਾਬਾ ਨਾਲ ਜਿਹੜੇ ਬਾਹਰ ਪੈਲੀਆਂ ਖੂਹਾਂ ਦੇ ਨਾਂ ਕੋਈ ਚੇਤੇ ਹੁਣ ਤੁਹਾਨੂੰ ਕੀ ਸਨ? ਬਾਹਰ ਪੈਲੀਆਂ ਉਹ ਡੱਲਾ ਹੋ ਗਿਆ ਹੈ ਸਰ ਸਹੀ। ਕਿੱਥੇ ਕਿੱਥੇ ਸੀ ਖੂਹ, ਕਿਹੜੇ ਪਾਸੇ? ਇੱਕ ਤੇ ਨਾਲ ਹੀ ਸੀ ਪਰਾਂ, ਹੂੰ ਇੱਕ ਇੱਧਰ ਰਵੇਲੀ ਸਜੀਦੀ ਸੀ, ਇੱਕ ਉਹ ਉਧਰ ਡੇਰਾ ਉੱਥੇ ਸੀ, ਹੂੰ ਇੱਕ ਇੱਧਰ ਸੀ। ਉਹ ਤਾਂ ਤਿੰਨ ਚਾਰ ਖੂਹ ਵੀ ਕਿੰਨਾਂ ਦੇ ਖੂਹ ਸਾਰੇ ਜਿਹੜੇ ਬੜੇ ਸਿੱਖਾਂ ਦੇ। ਸਾਰੇ ਸਿੱਖਾਂ ਦੇ? ਅੱਛਾ ਬਾਬਾ ਜੀ ਤੁਹਾਡੇ ਵੱਡੇ ਕੀ ਕਰਦੇ ਆ, ਤੇਰੇ ਬੇਰੇ ਕੀ ਕੰਮ ਕਰਦੇ ਆ? ਉਹ ਆਪਣਾ ਸਾਡਾ ਨੂਰ ਸੀ ਨੂੰ ਤਾਣਾ ਰੋਟੀਆਂ ਟੁੱਟੀਆਂ ਲਾਣੀਆਂ। ਨਹੀਂ ਜਿਵੇਂ ਹੁਣ ਤੰਦੂਰ ਨੇ ਮੁੱਲ ਲਾਉਂਦੇ ਆ ਰੋਟੀਆਂ ਲੋਕਾਂ ਦੀ। ਹਾਂ ਉਹ ਲੋਕੀ ਆ ਕੇ ਲੋਦੇ ਨੇ, ਮੁਸਲਮਾਨ ਦਾ ਘਰ ਸੀ ਨਾ, ਅੱਛਾ ਉਹ ਆ ਕੇ ਲੋਦੇ ਨੇ। ਅੱਛਾ ਅੱਛਾ ਸਿੱਖ ਨਹੀਂ ਸਲਵਾਉਂਦੇ ਉਹਨੇ ਬੀਬੀ, ਉਹ ਆਪਣੀ ਆਪੀ ਸਿੱਖਾਂ ਬੰਦ? ਦਾ ਕੋਈ ਸ਼ੁਗਰ ਨਹੀਂ, ਇਹ ਨਹੀਂ ਅੱਛਾ ਸਿੱਖ ਆਪੋ ਆਪਣੇ ਕਰੀ। ਤੇ ਬਾਬਾ ਉਂਝ ਜਦੋਂ ਹੋਲੀ ਦੀਵਾਲੀ ਉਹਨਾਂ ਦੀ ਹੁੰਦੀ ਸੀ, ਥੋੜੀ ਹਾਂ ਹੋਲੀ ਜਾਂ ਦੀਵਾਲੀ ਜਾਂ ਵਿਸਾਖੀ ਜਦੋਂ ਲੋਈ ਲੋਹੜੀ, ਉਹ ਪਹਿਲੇ ਮੱਖਣ ਆਉਂਦੀ ਇਹ ਮੰਗਦੀ ਪੈਦੀ, ਹੂੰ ਉਦੋਂ ਬੜਾ ਸ਼ੋਰ ਹੁੰਦਾ ਸੀ। ਅੱਛਾ ਉਹਨਾਂ ਨਾ ਉਹ ਸਮਾਰਾਂ ਦੇ ਹਾਲ ਜਾਂਦੇ ਜਿਹੜੇ ਉਹਨਾਂ ਨਾਲ ਫਿਰ ਵੀ ਸੱਜਣ, ਅੱਛਾ ਉਹਨਾਂ ਫਿਰ ਜਿੰਨਾ ਘਰ ਬੱਚਾ ਹੋਇਆ ਹੋਣਾ, ਹੂੰ ਉਸੇ ਜਾ ਕੇ ਫਿਰ ਉਹਨਾਂ ਨਾਲ ਮਕਈ ਬਣਾ ਕੇ ਜਿਹੜੀ ਕਸਰਾਂ ਬਣਾ ਕੇ ਵਿੱਚ ਗੋਡਰ ਲਾ ਕੇ, ਹੈਂ? ਵਿੱਚ ਗੋਡਰ ਲਾ ਕੇ। ਉਹ ਲਾ ਕੇ ਅੱਛਾ ਅੱਛਾ ਉਹਨਾਂ ਫਿਰ ਉਹ ਉਹਨਾਂ ਨੂੰ ਦੇਣੇ, ਉਹਨਾਂ ਜਾ ਕਰਨਾ ਅੱਡੀ ਮਾਰੀ ਖਾਣ ਨੂੰ ਇਹ ਜਰਾ ਕੋ ਨਾ ਉਹਨਾਂ ਦੀ ਬੜੀਆਂ ਬੜੀਆਂ ਡੰਗਾ ਮਾਰ ਨੂੰ ਕਾਲ ਛੱਡੇ ਨਾਲ ਸੀ ਕਰਦੇ ਹੁੰਦੇ ਵੀ ਉਹਨੇ
ਅੱਛਾ ਨਹੀਂ ਇਹ ਸਿਰਫ ਸਿੱਖਾਂ ਦੇ ਮੁੰਡਿਆਂ ਦਾ ਕਿ ਮੁਸਲਮਾਨਾਂ ਦੇ ਵਿੱਚ ਹੁੰਦੇ ਹਨ? ਮੁਸਲਮਾਨਾਂ ਦੇ ਜਿਹੜੇ ਉਹਨਾਂ ਦੇ ਬੇਲੀ ਸੱਜਣ ਸਨ ਨਾ, ਆਹੋ ਉਹ ਸ਼ਰਾਬ ਚੂਰ ਪੁਰਾਂ ਨਾਲ ਪੀਂਦੇ ਸਨ, ਅੱਛਾ ਉਹ ਨਾਲ ਰਲੇ ਹੁੰਦੇ ਸਨ। ਅੱਛਾ ਇਕੱਠੇ ਲੋਈ ਮੰਗਦੇ ਹਨ। ਅੱਛਾ ਅੱਛਾ ਤੇ ਬਾਬਾ ਜਿਵੇਂ ਅਸੀਂ ਮੁਸਲਮਾਨਾਂ ਦੇ ਜਿਹੜੇ ਕਈ ਦਰਬਾਰਾਂ ਦੇ ਕੋਈ ਜੁਮੇਰਾਤ ਨੂੰ ਜਾਂ ਕੋਈ ਪਿੱਛੋਂ ਸ਼੍ਰੇਣੀ ਵੰਡਦੇ, ਉਹ ਆਪਣੇ ਗੁਰਦੁਆਰੇ ਵਿੱਚ ਵੰਡ ਦਿੰਦੇ ਆ ਕੋਈ? ਕੀ ਮਸਲਾ ਮੰਨਦੇ ਹਨ? ਮੁੰਡੇ ਸਿਰਫ ਆ ਚੀਜ਼ਾਂ ਜੋ ਘਰਾਂ ਕੋਲ ਨਹੀਂ ਬਣਦੇ ਹਨ, ਉਹ ਚੀਜ਼ੋਂ को अपन खत्म तो हो गया ना। अच्छा वो हलवा बना देना। ਅੱਛਾ ਅੱਛਾ ਹਲਵਾ ਕੜਾਹ ਜਿਹਨੂੰ ਕਹਿੰਦੇ हैं ਇਹਨੂੰ ਕੜਾਹ ਕਹਿੰਦੇ हाँ जी हलवा बना के ना ਅੱਛਾ कि वो बनता है। हाँ अभी स्कूल में बच्चे पढ़ते हैं, अभी उन्होंने बच्चे लड़ा के भी आन करवा जाए साड़ी चलिए जो इनाम को रख जाना सारे बच्चे हैं। ਆਂਦੇ ਨੇ ਮੁਸਲਮਾਨਾਂ ਨੂੰ ਨਹੀਂ ਦੇਣਾ? नहीं नहीं कोई भी नहीं छड़ा। ਅੱਛਾ ਮਤਲਬ ਜਿਹੜੇ ਬੱਚੇ ਜਾਂਦੇ ਉਹਨੂੰ ਦੇਈ ਜਾਂਦੇ ਆ? बस खुलम जाने ना जाके ਹਾਂ ऐसा कौड़े हुए हैं ना हाँ। कि वो बैठे हैं सारे, ਹੂੰ वो सब बच्चे खुलवा जाना तो राजा में दे जाता। ਅੱਛਾ ਅੱਛਾ ਸਹੀ ਹੈ। ਤੇ ਬਾਬਾ ਹੁਣ ਜਦੋਂ ਕੁਰਬਾਨੀ ਹੁੰਦੀ ਸੀ ਵੱਡੀ ਕੁਰਬਾਨੀ ਈਦ ਦੀ, ਗਾਂ ਵੱਛਾ ਕਰ ਲੈਂਦੇ ਹੋ ਕਿ ਨਹੀਂ ਤੁਸੀਂ? अभी करते हैं ਤੇ ਕਰਨ ਦਿੰਦੇ ਹਸੇ? सिर्फ गांव जड़े ना ਹਾਂ ये नहीं सन करना चाहिए। अच्छा ना वो गाय लोग करते जान क्या सारी बकरी करते हैं, ਅੱਛਾ ਅੱਛਾ ਬੱਕਰਾ ਬੁਕਰਾ ਕਰ ਲੈਂਦੇ, ਬੱਕਰਾ ਛਤਰਾ? कोई गल नहीं करते हो। ਅੱਛਾ ਅੱਛਾ ਸਹੀ ਸਹੀ मोची साढ़े पिंड बड़े सन, ਹੂੰ मोची करते सन कट्टा बेचा कट्टा कर लेंदे सन, ਹੂੰ और उन्होंने को लिया के खा भी लेंदे सन ਅੱਛਾ ते गांव नहीं सन करते। ਸਹੀ उन्होंने सौ दिन तो कबूली ਅਸੀਂ ਤੇ ਆਪਣੀ ਸੌਂ ਚੜਨੇ ਨਾਲ ਲਾਜ ਅੱਲਾਹ ਮੁਹੰਮਦ ਰਸੂਲ ਹਾਂਜੀ। ਉਹ ਨਿਸ਼ਾਨੀ ਤੇ ਕਰ ਬਾਬਾ ਜੀ ਜਦੋਂ ਉਹਨਾਂ ਦੇ ਮਰ ਜਾਂਦੇ ਹਨ ਸਿੱਖਾਂ ਦੇ ਤੇ ਉਹ ਸਾੜਦੇ ਕਿਤੇ ਆ ਖੜ ਕੇ? ਪਿੰਡ ਦੇ ਪਰਲੇ ਪਾਸੇ ਮੜੀਆਂ ਉਧਰ ਸਨ ਲਾਂਦੇ ਪਾਸੇ ਪਿੰਡ ਦੇ? ਅੱਛਾ ਅੱਛਾ ਤੁਸੀਂ ਵੇਖਣ ਗਏ ਸੋ ਕਦੀ ਕਿ ਨਹੀਂ? ਨਹੀਂ ਵੇਖਣ ਨਹੀਂ ਗਏ ਹਾਂ ਅਸੀਂ ਜਾ ਕੇ ਤੇ ਕੀ ਕਰਨਾ ਸੀ ਵੇਖ ਕੇ। ਨਹੀਂ ਕਿਤੇ ਹੁੰਦਾ ਵੇਖਣ ਚਲੀ ਜਾਈਦਾ ਨਾ ਕਿ ਕਿਵੇਂ ਕਰਦੇ ਨੇ, ਮੈਂ ਤਾਂ ਉਧਰ ਨਹੀਂ, ਨਹੀਂ। ਹਾਂ ਕੋਈ ਸੁਣੀ ਮੈਂ ਤੁਹਾਨੂੰ ਸੁਣਾਣਾ ਹੂੰ ਬੇਟਾ ਲੱਕੜਾਂ ਰੱਖ ਕੇ ਹੂੰ ਜਿਹੜੇ ਸਾਨੂੰ ਉਹਨੂੰ ਰੱਖ ਕੇ ਉੱਥੇ ਮੁੱਢ ਬਾਵਣਾ ਰੱਖ ਕੇ ਤੇਲ ਛੁੱਟ ਕਰਦਾ ਰਹਿੰਦੇ ਸਨ। ਹਾਂ ਸਹੀ ਉਧਰ ਮੜੀਆਂ ਸਨ ਉਹਨਾਂ ਪਰ ਬਾਬਾ ਪਿੰਡ ਵਿੱਚ ਹਿੰਦੂ ਖੱਤਰੀਆਂ ਦੁਕਾਨਾਂ ਆ ਕੀ ਸੀ ਉਹਦਾ ਨਾਂ ਖੱਤਰੀ ਦਾ? ਕਿਤਨੀਆਂ ਵਾਰ ਪਾਇਆ ਨਹੀਂ ਯਾਦ ਕੋਈ। ਨਹੀਂ ਜਾ ਹੁਣ ਜਾਂਦੇ ਹੁੰਦੇ ਦੁਕਾਨ ਤੋਂ ਸੌਦਾ ਲੈਣ? ਹਾਂਜੀ ਕਾਹਦੀਆਂ ਦੁਕਾਨਾਂ ਪਰਚੂਨ ਦੀਆਂ ਜਾਂ ਕੱਪੜੇ ਕੁਪੜੇ ਦੀਆਂ? ਕੱਪੜੇ ਦੀ ਕੋਈ ਅੱਛਾ ਕੱਪੜੇ ਦੇ ਕੋਨੇ। ਇੱਕ ਆ ਮਸਜਿਦ ਜਿਹੜੀ ਸਾਹਮਣੇ ਹੈ ਇੱਥੇ ਹੂੰ। ਇੱਥੇ ਮਗਰ ਅਸੀਂ ਖੱਤੇ ਨੂੰ ਉਹਦਾ ਨਾਮ ਹੈ ਕੁੱਤਾ ਸਾਹਿਬ ਮੈਨੂੰ ਰਾਜੂ ਦੇ ਕਿਹਦਾ ਨਾਂ? ਰਾਜੂ ਰਾਧੂ? ਹਾਂ ਹਿੰਦੂ ਖੱਤਰੀ ਸੀ ਉਹ? ਅੱਛਾ ਉਹਦੀ ਦੁਕਾਨ ਸੀ ਹਾਂ ਆ ਸੌਦੇ ਪੱਤੇ ਦੀਆਂ? ਅੱਛਾ ਅੱਛਾ ਬੜੀ ਵੱਡੀ ਦੁਕਾਨ ਬਾਬਾ ਇਹ ਦੱਸ ਦਿਨ ਉਹ ਆਧਾਰ ਵੀ ਦੇਈ ਜਾਂਦੇ ਹੁੰਦੇ ਹਨ ਵੀ ਮੂੰਜੀ ਕਣਕ ਲੈ ਲੈਂਦੇ ਹਾਂ ਫਸਲ ਹੈ? ਜਦੋਂ ਉਹਨਾਂ ਦਾ ਫਸਲ ਪੱਕਦਾ ਹੈ ਨਾ ਕਰਨਾ ਕਿ ਮੁੰਜੀਆਂ ਹੁੰਦੀਆਂ ਮੁੰਜੀਆਂ ਉਹਦਾ ਕੋਈ ਨਹੀਂ ਜਿਹੜੀਆਂ ਉਹ ਜੋ ਉਹਨਾਂ ਇੱਕ ਹੁੰਦਾ ਸੀ ਖੱਤਰੀ ਹਾਂ ਹਾਂ ਉਹ ਉਹਨਾਂ ਦਾ ਚੁਰਾਈ ਦਾ ਪਤਾ ਜੇ ਪਤਾ ਨਹੀਂ। ਚੁਰਾਈ ਉਹਨੂੰ ਨਾਲ ਵੀ ਉਹ ਜਾ ਕੇ ਉਸ ਲੈ ਜਾਣੀ ਉਹਨਾਂ ਆਖਣਾ ਵੀ ਬਹੁਤ ਤੋੜਨਾ ਕਣਕ ਅੱਛਾ ਉੱਥੇ ਉਸ ਕੋਈ ਚੀਜ਼ ਲੈ ਜਾਣੀ ਇੰਨੀ ਨਹੀਂ ਜਾ ਕੇ ਉੱਥੋਂ ਦਾ ਮੰਨਣੀ ਉਹਨਾਂ ਨੂੰ ਫਿਰ ਉਹਨਾਂ ਬੋਰੀ ਜਾਂ ਦੋ ਬੋਰੀ ਦਾਣੇ ਪਾ ਦੇਣੇ ਉਹ ਤੋੜਨੀ ਉਹਨਾਂ ਦੀ ਉਹ ਉਹਨਾਂ ਦੇ ਕੋਲ ਹੁੰਦਾ। ਅੱਛਾ ਅੱਛਾ ਬਾਬਾ ਫਿਰ ਜਦੋਂ ਇਥੋਂ ਨਿਕਲੇ ਨੇ ਪਿੰਡੋਂ ਜਦੋਂ ਵੰਡ ਹੋਈ ਚੱਲੇ ਸਨ ਕਿਵੇਂ ਨਿਕਲੇ ਸਨ? ਉਹ ਰਾਤ ਨੂੰ ਨਿਕਲੇ ਚੋਰੀ ਜਾਂ ਕਿਨੇ? ਮੇਰੀ ਗੱਲ ਸੁਣ, ਇਹ ਵੀ ਸੁਣ ਲੈ ਹਾਂ ਉਹ ਮਸਜਿਦ ਦੇਖੀਏ ਦੇਖੀਏ ਸਾਹਮਣੇ। ਉਹਦੇ ਪਿੱਛੇ ਬੈਕ ਸਾਈਡ ਤੇ ਪੈਲੀ ਗਈ ਹੈ ਨਾ ਅੱਛਾ ਉੱਥੇ ਉਹਨਾਂ ਗੱਡੇ ਖੜਾ ਰਹੇ ਨੇ। ਅੱਛਾ ਆਪੋ ਆਪਣੇ ਢੱਗੇ ਜੋ ਕੇ ਗੱਡੇ ਖਲਾ? ਹਾਂ ਗੱਡੇ ਖੜਾ ਅੱਛਾ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਸੀ ਨਾ ਬਿਸਤਰਾ ਮੰਜੀ ਕਣਕ ਆਟਾ ਦਾਣਾ ਉਹ ਨਾ ਬਿਲਕੁਲ ਲਾਜ਼ਲ ਹੈ। ਪਿੰਡ ਵਾਲਾ ਲੱਗਣ ਦਿੱਤਾ ਸਾਰਾ ਕੁਝ? ਮੁਸਲਮਾਨ ਨਾਲ ਉਹਨਾਂ ਜਿਹੜੇ ਮੁਜਾਰਮ ਜੋ ਲਦਾਦੇ ਸਨ ਅੱਛਾ ਉਹ ਆਪ ਨਾਲ ਲਦਾਈ ਉਹਨਾਂ ਨੇ? ਉਹ ਲਦਾਇਆ ਅੱਛਾ ਉਹ ਲਾਦਾ ਲੈਣੇ ਜੇ ਸਕੇ ਹੂੰ ਇਦੋਂ ਜਾਂ 4 ਮਿੰਟ ਪਹਿਲੋਂ ਲਾ ਲਓ ਹੂੰ ਜਾਂ ਹੁਣ ਦਾ ਟਾਈਮ ਲਾ ਲਓ ਅੱਛਾ ਉਸ ਵੇਲੇ ਫਿਰ ਉਹਨਾਂ ਤੋੜ ਰਹੇ ਅੱਛਾ ਦੋ ਮੁਸਲਮਾਨਾਂ ਦੇ ਨਾਲ ਮਜਾਰੇ ਬੰਦੇ ਲੈ ਕੇ ਨਾਲ ਹੂੰ ਤੇ ਸਾਨੂੰ ਉੱਥੋਂ ਤੱਕ ਕਰਤਾ ਰਹੇ ਹੋ ਸੱਚੇ ਸੌਦੇ ਕਰ ਆ ਉਹਨਾਂ ਦਾ ਕੰਮ ਵੀ ਸੱਚੇ ਚੱਲਦੇ ਹਾਂ ਜੀ ਜੋ ਹਲੇ ਦੌੜ ਹਿੰਦੂ ਸਿੱਖ ਇੱਥੇ ਜੁੜੇ ਹਨ ਕੈਂਪ ਲੱਗਾ ਇਹ ਸਭ ਗੱਡੀਆਂ ਪਾਰ ਪਾਰ ਕੇ ਜਾਂਦੀਆਂ ਹਨ ਹੂੰ ਉਹ ਫਿਰ ਪਰਸ ਕੇ ਨਹੀਂ ਆਏ ਪਤਾ ਨਹੀਂ ਉਹਨਾਂ ਮਾਰ ਛੱਡੇ ਨੇ ਜਾਂ ਕਿ ਹੋਰ ਨਾ ਮਾਰ ਜਾਂਦੇ ਜਿਹੜੇ ਮੁਸਲਮਾਨ ਗਏ ਸੋ ਉਹ ਨਹੀਂ ਆਏ ਵਾਪਸ? ਉਹ ਨਹੀਂ ਵਾਪਸ ਅੱਛਾ ਕੌਣ ਸੀ ਮੁਸਲਮਾਨਾਂ ਨਾਂ ਕੀ ਸੀ ਜਿਹੜੇ ਗਏ ਸਨ? ਕਿੰਨਾ ਦੇ ਹਾਂ? ਉਹ ਆਵਾਨਾ ਦੇ ਸਨ ਅਮਾਨਾ ਦੇ ਹਾਂ ਦੋਵੇਂ? ਨਾਂ ਨਹੀਂ ਚੇਤੇ ਉਹਨਾਂ ਦਾ ਕੀ ਸੀ? ਨਾ ਨਹੀਂ ਯਾਦ ਮੈਨੂੰ। ਅੱਛਾ ਅੱਛਾ ਹੋ ਗਏ ਦੁਬਾਰਾ ਨਹੀਂ ਆਏ ਹਾਂ? ਉਹ ਨਹੀਂ ਜਦੋਂ ਪਿੰਡੋਂ ਨਿਕਲਦੇ ਉਹਨਾਂ ਦੇ ਹਮਲਾ ਨਹੀਂ ਕੀਤਾ ਲਾਮ ਦੇ ਪਿੰਡਾਂ ਲੁੱਟਣ ਪਏ ਹੋਣ ਉਹਨਾਂ ਨੂੰ ਜਾਂ? ਨਹੀਂ ਹਾਂ ਉਹ ਬੜੇ ਆਰਾਮ ਨਾਲ ਨਿਕਲੇ ਨੇ ਅੱਜ ਨਿਕਲ ਗਏ ਨੇ ਤੇ ਵੱਡੇ ਫਿਰ ਸੇ ਉਹਨਾਂ ਐ ਚਬਾਰਿਆ ਸੀ
ਤੇ ਬਾਰੇ ਉਹਦੇ ਠੀਕ ਹੈ ਸਰ ਇੱਥੇ ਮਿੰਟ ਲਈ ਆ ਗਈ ਬੇਆਈ ਬਾਵਾ ਅੱਛਾ ਉਹ ਫਿਰ ਰਹੀ ਗਿਆ ਇੱਥੇ ਕੋਈ ਬਾਵਾ ਮਹੀਨੇ ਤੋਂ ਗਿਆ ਹਾਂ ਉਹ ਰਹੀ ਉਹ ਬਾਹਰ ਗਸ ਕਰਦੇ ਸਾਨੂੰ ਕੋੜੀਆਂ ਉਹਨਾਂ ਦੀਆਂ ਹੁਣ ਉਹਨਾਂ ਦੇ ਮਿਲਾਰਿਆਂ ਕੋਲ ਉਹਨਾਂ ਕੋਲ ਫੜ ਲੈਣਾ ਹੀ ਗਸ ਕਰਨੀ ਆ ਮੰਗ ਬਾਬਾ ਉਹਨਾਂ ਦੇ ਘਰ ਵੀ ਉਦੋਂ ਕਣਕਾਂ ਮੁੰਜੀਆਂ ਐਵੇਂ ਦੀ ਚੀਜ਼ਾਂ ਨਾਲ ਭਰੇ ਹੋਣਗੇ ਛੱਲੀਆਂ ਹੋ ਗਈਆਂ ਕੁਛ ਐਵੇਂ ਦੀ। ਨਹੀਂ ਜੀ ਅਸੀਂ ਕੋੜੀਆਂ ਮੈਂ ਗਾਇਆ ਤੌਰ ਉਹਦੀ ਲੁੱਟਾ ਮਾਰਾ ਨਹੀਂ ਕੀਤੀ ਕਿਸੇ ਨੇ? ਉਹ ਆਪਣਾ ਹਰ ਸੇ ਕੱਢ ਕੇ ਲਗਾ ਆਰਾਮ ਨਾਲ ਨਿਕਲੇ ਨਹੀਂ ਸੋ ਅੱਛਾ ਜਿਹਨੇ ਕਿਸੇ ਦਾ ਪੈਸਾ ਹੋ- ਮਸਜਿਦ ਨੂੰ ਜਾਂ ਗੁਰਦੁਆਰੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ? ਨਹੀਂ ਆਪਣਾ ਉਹਨਾਂ ਕੋਈ ਪੈਸਾ ਰੱਖਿਆ ਹੋਵੇ ਤੇ ਉਹਨਾਂ ਪੈਸਾ ਭੁੱਲ ਗਿਆ ਹੋਵੇ ਉਹ ਭਾਵੇਂ ਕਿ ਰਹਿ ਗਿਆ ਹੋਵੇ ਰਹੇਗਾ ਵੀ ਹੋਰ ਆਪਣੀ ਹਰ ਸੇ ਆਰਾਮ ਨਾਲ ਨਿਕਲੇ। ਤੇ ਬਾਬਾ ਜਿਹੜਾ ਤੂੰ ਸਕੂਲ ਦੀ ਗੱਲ ਕਰਨਾ ਹੈ, ਇਹ ਸਕੂਲ ਵੰਡ ਤੋਂ ਪਹਿਲਾਂ ਵੀ ਆਇਆ ਸੀ ਪਿੰਡ 'ਚ? ਉਹਨਾਂ ਆਪ ਬਣਵਾਇਆ ਸੀ। ਅੱਛਾ ਆਪ ਤੇ ਮਾਸਟਰ ਕਿਹੜਾ ਸੀ ਉੱਥੇ ਜਿਹੜਾ ਪੜਾਉਂਦਾ ਸੀ ਤੁਹਾਨੂੰ? ਉਹ ਇੱਧਰ ਸਾਰਾ ਕੁਝ ਨਾ ਸੀ ਇੱਧਰ ਦਾ ਸੀ ਕੋਈ ਮੁਸਲਮਾਨ ਸੀ? ਮੁਸਲਮਾਨ ਸੀ। ਇੱਕ ਹੀ ਮਾਸਟਰ ਸੀ ਕਿ ਦੋ ਸਾਂ ਪੜਾਉਂਦੇ? ਇੱਕ ਸੀ ਦੋ ਢਾਈ ਸੀ ਮੁੰਡਾ ਸੀ ਪੜਾਉਂਦਾ ਸੀ। ਅੱਛਾ ਸਿੱਖਾਂ ਦੇ ਬੱਚੇ ਵਿੱਚ ਮੁਸਲਮਾਨਾਂ ਦੇ ਹਿੰਦੂਆਂ ਦੇ ਵੀ ਸਾਰੇ ਰਲ ਕੇ ਪੜਦੇ ਸਾਰੇ ਰਲ ਕੇ ਪੜਦੇ ਆ। ਬਾਬਾ ਗੁਰਮੁਖੀ ਵੀ ਪੜਾਉਂਦੇ ਹੁੰਦੇ ਆ ਇੱਕ ਪਾਸੇ ਉਰਦੂ ਚੱਲਦੀ? ਨਹੀਂ ਗੁਰਮੁਖੀ ਨਹੀਂ ਨਾ ਹਿੰਦੀ ਨਾ ਗੁਰਮੁਖੀ ਨਹੀਂ? ਅੱਛਾ ਅੱਛਾ ਉਰਦੂ ਹੀ ਉਰਦੂ ਚੱਲਦੀ। ਪੰਜਾਬੀ ਵੀ ਹੁੰਦੀ ਸੀ? ਹਾਂ ਪੰਜਾਬੀ ਵੀ ਨਹੀਂ ਸੀ। ਪੰਜਾਬੀ ਵੀ ਨਹੀਂ ਸੀ? ਨਾ ਪੰਜਾਬੀ ਜਾਂ ਹੁਣ ਚੱਲੀ ਸਗੋਂ ਇਹਦੀ ਬੇਅਦਬੀ ਹੁੰਦੀ ਜਿਹਦਾ ਕੋਈ ਹਿਸਾਬ ਹੀ ਨਹੀਂ ਪੰਜਾਬੀ ਦੀ? ਮਤਲਬ ਉਹ ਕਿਤਾਬਾਂ ਪਾਲੇ ਬੱਚੇ ਲੈ ਕੇ ਪਾਠ ਕਰਦੇ ਉਹਨਾਂ ਨੂੰ ਜਦੋਂ ਪਤਾ ਹੀ ਨਹੀਂ ਉਹ ਕਈ ਫੇਰੀ ਵਾਲੇ ਖਰੀਦਦੇ ਨੇ ਸੌਦੇ ਪਾ ਕੇ ਦਿੱਤੇ ਬੱਚਿਆਂ ਨੂੰ ਐਵੇਂ ਹੀ ਰੁਲਦਾ ਫਿਰਦਾ ਬੜੀ ਬੇਇੱਜ਼ਤੀ। ਬਾਬਾ ਬਾਅਦ ਚ ਜਦੋਂ ਚਲੇ ਗਏ ਨਾ ਕੋਈ ਆਇਆ ਨਹੀਂ ਆਪਣਾ ਪਿੰਡ ਵੇਖਣ? ਆਏ ਨਹੀਂ ਇੱਕ ਦੋ ਵਾਰ। ਕਿਹੜੇ ਆਏ ਸਨ? ਭਾਲ ਸਿੰਘ ਕੀ? ਪਾਲ ਸਿੰਘ ਤੇ ਨਹੀਂ ਮੈਂ ਵੇਖਿਆ ਉਹਨਾਂ ਦੇ ਪੋਤੜਾ ਆਇਆ ਹੈ। ਅੱਛਾ ਅੱਛਾ ਪੋਤੜੇ ਇੱਕ ਦੇ ਨਾਮ ਦੇ ਨਾਮ ਮਿੰਦਰ ਸੀ ਇੱਕ ਨਾਮ ਸੁੱਖਾ ਮਿੰਟ ਹੋ ਗਈ। ਇੱਕ ਨਾਮ ਪੋਤੜਾ ਨਾਮ ਮਿੰਦਰ ਸੀ ਅੱਛਾ ਸੁੱਖਾ ਸੀ। ਉਹ ਮੈਂ ਤੇ ਇੱਥੇ ਨਹੀਂ ਮੈਨੂੰ ਪਤਾ ਲੱਗਾ ਵੀ ਕਿ ਆਇਆ ਆਪਣੇ ਮਕਾਨ ਵਿੱਚ ਆ ਰਿਹਾ ਉਹ ਆਂਦਾ ਸੀ ਮੇਰੀ ਜਾਇਜ਼ ਉਧਰ ਸੀਗੀ। ਅੱਛਾ ਅੱਛਾ ਬਾਬਾ ਉਦੋਂ ਭੱਠੀਆਂ ਬੜੀਆਂ ਹੁੰਦੀਆਂ ਦਾਣੇ ਭੁੰਨਣ ਵਾਲੀਆਂ ਉਹ ਨਹੀਂ ਸੀ ਪਿੰਡ 'ਚ ਕਿਸੇ ਦੀ? ਹੈ ਉਹ ਨਹੀਂ ਸੀ ਕਿਸੇ ਦੀ ਹੁੰਦੀ ਹੁਣ ਉਦੋਂ ਹੋਈ ਸਰ ਕਿਹਦੀ ਸੀ ਉਹ? ਕਈਆਂ ਦੀ ਸਰ ਤੁਹਾਡੇ ਕੋਲ ਨਹੀਂ ਸੀ ਕੋਈ ਭੱਠੀ? ਨਹੀਂ ਸੀ ਸਾਡੀ ਵੀ ਅੱਛਾ ਦਾਣੇ ਭੁੰਨਦੇ ਤਾਂ ਮੁਸਲਮਾਨ ਬਣਾਉਂਦੇ ਕਿ ਸਾਰੇ ਹੀ ਸਿੱਖ ਵੀ ਬਣਾ ਲੈਂਦੇ ਹਨ? ਕੋਈ ਬਣਾ ਨਹੀਂ ਅੱਛਾ ਉਹ ਵੀ ਬਣਾਉਂਦੇ ਹਨ ਹੁਣ ਦਰਵਾਜ਼ੇ ਹੀ ਰਿਹਾ ਗਿਆ ਕਈਆਂ ਉਹਨਾਂ ਜਾ ਕੇ ਜੇ ਤੋਂ ਲੋਈ ਹੁੰਦੀ ਸੀ ਨਾ ਇਹ ਤੁਹਾਡੀ ਵਾਲਦਾ ਭੁੰਨਦੀ ਕਿ ਦਾਦੀ? ਦਾਦੀ ਸਾਡੀ ਦਾਦੀ ਭੁੰਨਦੀ ਹੁੰਦੀ? ਬੋਰੀਆਂ ਪਾ ਲਈਆਂ ਨਾ ਮਖਾਈ ਦੀਆਂ ਅੱਛਾ ਟੁੱਟ ਦੇਣੀਆਂ ਅੱਛਾ ਪੁੰਨ ਪੁਰ ਕੇ ਚੰਗੇ ਨਹੀਂ ਕੱਢੋ ਜੋ ਖੁੱਲੇ ਜਿਹਾ ਖਤਰਾ ਬਰਾਬਰ ਅੱਛਾ ਅੱਛਾ ਉਹ ਤੁਹਾਡੇ ਕੋਲ ਬਣਵਾਉਂਦੇ ਹਨ? ਕਈਆਂ ਕੋਲ 5-4 ਭੱਟੀਆਂ ਹੋਈਆਂ ਅੱਛਾ ਪਿੰਡ 4-5 ਭੱਠੀਆਂ ਹਨ? ਅੱਛਾ ਅੱਛਾ ਇਹ ਤੁਹਾਡੀ ਦਾਦੀ ਦੀ ਵੀ ਭੱਠੀ ਸੀ? ਅੱਛਾ ਅੱਛਾ ਹੁਣ ਤਾਂ ਭੱਠੀ ਹੈ ਹੀ ਨਹੀਂ ਕੋਈ ਰਿਵਾਜ ਨਹੀਂ ਰਿਹਾ ਨਾ ਭੱਠੀਆਂ ਦਾ ਤੇ ਨਾ ਨਹੀਂ ਹੋ ਕੋਈ ਵੇਲਣੇ ਤੇ ਨਾ ਹੀ ਪੁਰਾਣਾ ਚੀਜ਼ ਨਹੀਂ ਰਹੀ ਨਾ ਕੋਈ ਟੋਕਾ ਰਿਹਾ ਗੇਰ ਵਾਲਾ ਤੇ ਨਾ ਪੁਰਾਣਾ ਇੰਜਰ ਰਿਹਾ ਉਹਨਾਂ ਹੋਰ ਲੈ ਆਉਂਦੇ ਨੇ ਆਪੇ ਕੱਲਾ ਹੀ ਹੁੰਦਾ ਪੱਠੇ ਕੁਸਰ ਲੈਂਦਾ ਜਾ ਕੇ ਪੁਰਾਣੀ ਸ਼ਾਇਦ ਕੋਈ ਨਹੀਂ ਰਹੀ ਸਿਰਫ ਤੁਸੀਂ ਰਹਿ ਗਏ ਬਾਬੇ ਉਹ ਬਸ ਹੈ ਅਸੀਂ ਖੀਰ ਤੇ ਆਪਣੇ ਖਾਇਆ ਪਤਾ ਨਹੀਂ ਕਿੰਨੇ ਨਹੀਂ ਸਾਰਾ ਕੁਝ ਚਲਾ ਗਿਆ ਤਾਂ ਤੁਸੀਂ ਕਿੱਥੇ ਕਰਨਾ ਜਾਂਦੇ ਨਹੀਂ ਹੋ ਤੁਸੀਂ ਚਲੋ ਬਾਬੇ ਜਿਉਂਦੇ ਵਾਸਤੇ ਰਹੋ ਅੱਲਾਹ ਤੁਹਾਨੂੰ ਤੰਦਰੁਸਤੀ ਦੇਵੇ। ਨਾਜ਼ਰੀਨ ਅੱਜ ਦੀ ਵਲੌਗ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ? ਬਾਬਾ ਨੇ ਚਲੋ ਜਿੰਨਾ ਕੋਈ ਯਾਦ ਸੀ ਨਾ ਤੁਹਾਨੂੰ ਜਿਹੜੇ ਸਾਂਝ ਦੀਆਂ ਗੱਲਾਂ ਸੁਣਾਈਆਂ ਤੇ ਵੀਡੀਓ ਅੱਛੀ ਲੱਗੀ ਹੋਏ ਕੋਈ ਚੀਜ਼ ਤੁਸੀਂ ਹੋਰ ਮਜ਼ੀਦ ਪੁੱਛਣਾ ਚਾਹੋ ਕਮੈਂਟਾਂ ਸਾਨੂੰ ਪੁੱਛ ਸਕਦੇ ਤੇ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ। ਉਦੋਂ ਤੱਕ ਸਮਝੋ ਇਜਾਜ਼ਤ ਰੱਬ ਰੱਖਾ।